ਕਿ ਜਿਹੜਾ ਵੀ ਰਸ਼ੀਆ ਦੇ ਨਾਲ ਕੋਈ ਵੀ ਆਇਲ, ਯੂਰੇਨੀਅਮ, ਨੈਚੁਰਲ ਗੈਸ, ਪੈਟਰੋਲੀਅਮ ਪ੍ਰੋਡਕਟਸ ਤੇ ਪੈਟਰੋਕੈਮੀਕਲ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੇ ਵਿੱਚ ਡੀਲ ਕਰੇਗਾ ਉਹਦੇ ਤੇ 500% ਐਕਸਟਰਾ ਟੈਰਿਫ ਲੱਗੇਗੀ। ਇਹ ਜਿਹੜਾ ਪਾਰਟ ਹੈ ਹੁਣ ਇਹਦੇ ਚੱਲਦੇ ਆ ਇੰਡੀਆ ਦੇ ਲਈ ਇੱਕ ਵੱਡੀ ਦਿੱਕਤ, ਕਿਉਂਕਿ ਇਹ ਪਾਸ ਹੋਣ ਜਾ ਰਿਹਾ ਔਰ ਇਹ ਲਾਗੂ ਹੋਣਾ ਹੀ ਹੋਣਾ। ਉਸ ਦੇ ਉੱਤੇ ਅੱਜ ਇੰਡੀਆ ਦੇ ਫੋਰਨ ਮਿਨਿਸਟਰੀ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਇੰਡੀਆ ਵਾਰਨਸ ਅਗੇਂਸਟ ਡਬਲ ਸਟੈਂਡਰਡਸ ਓਵਰ ਰਸ਼ੀਅਨ ਆਇਲ। ਇੱਕ ਪਾਸੇ ਤਾਂ ਉਹ ਇਹ ਕੋਸ ਰਹੇ ਨੇ, ਦੂਜੇ ਪਾਸੇ ਉਹ ਇਹ ਵੀ ਦੱਸ ਰਹੇ ਨੇ ਕਿ ਅਸੀਂ ਟਰਾਇਕਾ ਵੀ ਬਣਾ ਸਕਦੇ ਹਾਂ, ਟਰਾਇਕਾ ਰਸ਼ੀਆ ਚਾਈਨਾ। Drift in India's foreign policy a matter of serious concern. Time for course correction. कि भाई ये जिधर ਨੂੰ ਇੰਡੀਆ ਜਾ ਰਿਹਾ ਇਹ ਤਾਂ ਬਰਬਾਦੀ ਦਾ ਰਸਤਾ ਹੈ। ਸਾਡੇ ਕੋਲ alternate source ਵੀ ਨੇ ਔਰ ਇੰਡੀਆ ਚਾਈਨਾ ਸ਼ੋ ਪੋਜ਼ਿਟਿਵਿਟੀ ਇਨ ਰਿਵਾਈਵਿੰਗ ਏ ਜੁਆਇੰਟ ਫਾਰਮੈਟ ਵਿਦ ਰਸ਼ੀਆ। ਹੁਣ ਦੂਜੇ ਪਾਸੇ ਅਮਰੀਕਾ ਨੂੰ ਇਹ ਵੀ ਦੱਸ ਰਹੇ ਨੇ ਜੀ ਨਹੀਂ ਤਾਂ ਜੇ ਤੁਸੀਂ ਸਾਡੇ ਨਾਲ ਇਵੇਂ ਜਿਹੜੀ ਸਾਡੀ ਬਾਹ ਮਰੋੜੀ ਤਾਂ ਫਿਰ ਅਸੀਂ ਚਾਈਨਾ ਵੱਲ ਵੀ ਝੁਕ ਸਕਦੇ ਹਾਂ। ਔਰ ਹਾਲਾਂ ਉਹਨਾਂ ਨੇ ਚਾਈਨਾ ਇਹ ਚਾਹੁੰਦਾ ਕਿ ਟਰਾਇਕਾ ਬਣੇ ਚਾਈਨਾ ਰਸ਼ੀਆ ਇੰਡੀਆ ਦਾ, ਪਰ ਦਿੱਲੀ ਸੇਜ਼ ਨੋ ਮੀਟਿੰਗ ਪਲੈਨਡ ਯੈਟ ਐਜ਼ ਚਾਈਨਾ ਵਾਂਟ ਟਰਾਇਕਾ ਵਿਦ ਰਸ਼ੀਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸੈਨੇਟ ਵਿੱਚ ਆਇਆ ਬਿੱਲ ਜਿਸ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਰੂਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਤੇ 500% ਟੈਰਿਫ ਲਗਾਇਆ ਜਾਏਗਾ। ਸੋ ਇਸ ਬਿੱਲ ਨੂੰ 80 ਸੈਨੇਟਰਾਂ ਦੀ ਹਮਾਇਤ ਹਾਸਲ ਹੈ ਅਤੇ ਪ੍ਰੈਜ਼ੀਡੈਂਟ ਟਰੰਪ ਵੀ ਇਸ ਨੂੰ ਸਪੋਰਟ ਕਰ ਰਹੇ ਨੇ। ਸੋ ਇਸ ਬਿੱਲ ਨੇ ਭਾਰਤੀ ਹਾਕਮਾਂ ਦੀ ਨੀਂਦ ਪੂਰੀ ਤਰ੍ਹਾਂ ਉਡਾ ਦਿੱਤੀ ਹੈ। ਭਾਰਤ ਹੁਣ ਇੱਕ ਪਾਸੇ ਪੱਛਮੀ ਦੇਸ਼ਾਂ ਨੂੰ ਡਬਲ ਸਟੈਂਡਰਡ ਦਾ ਤਾਨਾ ਦੇ ਰਿਹਾ ਹੈ, ਦੂਸਰੇ ਪਾਸੇ ਚੀਨ ਵੱਲ ਝੁਕਣ ਦੀ ਗੁਪਚੁਪ ਜਿਹੜੀ ਹੈ ਧਮਕੀ ਵੀ ਦੇ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਗੱਲ ਇਹ ਹੈ ਵੀ ਇਸ ਵੇਲੇ ਭਾਰਤ ਦੀ ਜਿਹੜੀ ਧੌਣ ਹੈ, ਗਰਦਨ ਹੈ, ਉਹ ਕੜਿੱਕੀ 'ਚ ਫਸੀ ਹੋਈ ਹੈ। ਜਿਹੜੇ ਪਲੇਨ ਨੀਤੀ ਨਾਲ ਨੇ, ਜੇ ਹੁਣ ਚਾਈਨਾ ਨੇ ਜਾਂ ਰਸ਼ੀਆ ਨੇ ਜੋ ਸਟੈਂਸ ਲਿਆ ਗਲਤ ਜਾਂ ਠੀਕ ਹੈ, ਡਿਬੇਟੇਬਲ ਹੋ ਸਕਦਾ ਹੈ, ਪਰ ਚਾਈਨਾ ਪਹਿਲੇ ਦਿਨ ਤੋਂ ਜਦੋਂ ਤੋਂ ਉਹਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜੁਆਇਨ ਕੀਤੀ, ਇੰਟਰਨੈਸ਼ਨਲ ਭਾਈਚਾਰੇ ਦੇ ਵਿੱਚ ਉਹ ਆਇਆ ਔਰ ਜ਼ਾਹਰ ਹੈ ਉਸ ਦੇ ਵਿੱਚ ਅਮਰੀਕਾ ਦਾ ਬਹੁਤ ਵੱਡਾ ਰੋਲ ਸੀ। ਪ੍ਰੈਜ਼ੀਡੈਂਟ ਨਿਕਸਨ ਔਰ ਉਹਨਾਂ ਦੇ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ ਜਿਨ੍ਹਾਂ ਨੇ ਪਾਕਿਸਤਾਨ ਰਾਹੀਂ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ ਅਪਰੋਚ ਕੀਤੀ ਮੌਸੇ ਤੁੰਗ ਚੌਹਾਨ ਲਾਈ ਤੱਕ ਔਰ ਚਾਈਨਾ ਨੂੰ ਵੈਲਕਮ ਕੀਤਾ। ਉਦੋਂ ਤੱਕ ਚਾਈਨਾ ਅਜੇ ਉਸੇ ਹੀ ਇੱਕ ਕਮਿਊਨਿਜ਼ਮ ਦੇ ਦੌਰ ਦੇ ਵਿੱਚ ਸੀ। ਉਹਨਾਂ ਨੇ ਆਪਣਾ ਵਾਇਲੈਂਸ ਵੀ ਉਹਨਾਂ ਦੇ ਬਹੁਤ ਜ਼ਿਆਦਾ ਹੋ ਰਹੀ ਸੀ, ਉਹਨਾਂ ਨੇ ਕਿਲਿੰਗਸ ਵੀ ਕੀਤੀਆਂ ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ। ਲੇਕਿਨ ਚਾਈਨਾ ਨੇ ਆਪਣੀ ਨਿਊਕਲੀਅਰ ਪਾਵਰ ਵੀ ਡਿਵੈਲਪ ਕਰ ਲਈ ਸੀ, ਆਪਣੇ ਮੁਲਕ ਦੇ ਵਿੱਚ ਵੀ ਸਟੇਬਿਲਿਟੀ ਲਿਆਂਦੀ ਸੀ। ਔਰ ਅਮਰੀਕਾ ਨੇ ਵੀ ਦੇਖਿਆ ਕਾਫੀ ਦੇਰ ਤਾਂ ਇਹਨਾਂ ਨੇ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ, ਇਸ ਦਾ ਪੁਰਾਣਾ ਨਾਮ ਫਾਰਮੂਸਾ ਸੀ, ਉਹਨੂੰ ਹੀ ਸਪੋਰਟ ਕੀਤਾ। ਔਰ ਚਿਆਂਗ ਕਾਈ ਸ਼ੇਕ ਜਿਹੜਾ ਬਹੁਤ ਸਾਰਾ ਖਜ਼ਾਨਾ ਚੀਨ ਦਾ ਲੈ ਕੇ ਕਲਚਰਲ ਖਜ਼ਾਨਾ ਵੀ ਫਾਰਮੂਸਾ ਦੌੜ ਗਿਆ ਸੀ, ਉਸ ਤਾਈਵਾਨ ਨੂੰ ਡਿਵੈਲਪ ਕਰਨ ਦੇ ਵਿੱਚ ਵੀ ਬਹੁਤ ਮਦਦ ਕੀਤੀ। ਅੱਜ ਬਹੁਤ ਸਾਰੇ ਸੈਮਾਈ ਕੰਡਕਟਰਸ ਔਰ ਦੂਜੇ ਤੀਜੇ ਜਾਂ ਜਿਹੜੇ ਰੇਅਰ ਅਰਥ ਮਟੀਰੀਅਲ ਨਾਲ ਸੰਬੰਧਿਤ ਕੁਝ ਚੀਜ਼ਾਂ ਬਣਦੀਆਂ ਨੇ ਉਹ ਤਾਈਵਾਨ 'ਚ ਨੇ। ਔਰ ਇਸ ਲਈ ਅਮਰੀਕਾ ਤਾਈਵਾਨ ਨੂੰ ਪ੍ਰੋਟੈਕਟ ਵੀ ਕਰਨਾ ਚਾਹੁੰਦਾ, ਹਾਲਾਂ ਉਸ ਦਾ ਕੋਈ ਮੁਲਕ ਦਾ ਰੁਤਬਾ ਨਹੀਂ ਹੈ, ਲੇਕਿਨ ਫੁੱਲੀ ਡਿਵੈਲਪਡ ਉਹਨਾਂ ਦੀ ਇਕੋਨਮੀ। ਸੋ ਇਸ ਸਾਰੇ ਦੇ ਚੱਲਦੇ ਆ ਚਾਈਨਾ ਨੇ ਤਾਂ ਜਿਹੜਾ ਜੇ ਕਮਿਊਨਿਜ਼ਮ ਤੋਂ ਨਿਕਲ ਕੇ ਉਹਨਾਂ ਨੇ ਆਪਣਾ ਉਹ ਰੂਲ ਤਾਂ ਰੱਖਿਆ, ਕਮਿਊਨਿਸਟ ਪਾਰਟੀ ਲੀਡ ਕਰਦੀ ਹੈ ਚਾਈਨਾ ਨੂੰ, ਕੋਈ ਮਲਟੀ ਪਾਰਟੀ ਸਿਸਟਮ ਜਾਂ ਉਸ ਲੈਵਲ ਦਾ ਵੋਟਿੰਗ ਸਿਸਟਮ ਨਹੀਂ ਹੈ, ਉਹਨਾਂ ਨੇ ਆਪਣਾ ਜੋ ਰੱਖਿਆ ਹੀ ਹੋਇਆ। ਲੇਕਿਨ ਇਕੋਨਮੀ ਵਾਈਜ਼ ਉਹਨਾਂ ਨੇ ਲਿਬਰਲ ਇਕੋਨਮੀ 'ਚ ਆ ਕੇ ਜਿਵੇਂ ਲੌਂਗ ਟਰਮ ਪਲਾਨ ਕਰਕੇ ਅੱਜ ਚਾਈਨਾ ਦੁਨੀਆ ਦੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਹੱਬ ਹੈ। ਇਹੀ ਕਾਰਨ ਹੈ ਕਿ ਜਦੋਂ ਚਾਈਨਾ ਨਾਲ ਕੱਟ ਆਫ ਕਰਨ ਦੀ ਭਾਰਤ ਨੇ ਜਿਹੜਾ 2020 ਤੋਂ ਬਾਅਦ ਕਿਹਾ ਜੀ ਅਸੀਂ ਕੱਟ ਆਫ ਕਰ ਰਹੇ ਹਾਂ, ਲੇਕਿਨ ਅੱਜ ਵੀ ਅਸੀਂ ਦੇਖਦੇ ਹਾਂ ਕਿ $127 ਬਿਲੀਅਨ ਦੀ ਜਿਹੜੀ ਹੈ $117 ਬਿਲੀਅਨ ਦੀ ਟ੍ਰੇਡ ਹੈ ਚਾਈਨਾ ਦੀ, ਜਿਹਦੇ ਵਿੱਚ $100 ਬਿਲੀਅਨ ਸਰਪਲਸ ਹੈ। ਇਸੇ ਤਰ੍ਹਾਂ ਅਮਰੀਕਾ 'ਚ ਜੋ ਮਰਜ਼ੀ ਇੱਥੋਂ ਵਾਲਿਆਂ ਨੇ ਬਾਈਡਨ ਦੇ ਪੀਰੀਅਡ ਤੋਂ ਜਾਂ ਓਬਾਮਾ ਪੀਰੀਅਡ ਤੋਂ ਹੀ ਐਂਟੀ ਚਾਈਨਾ ਲਾਈਨ ਲਈ, ਲੇਕਿਨ ਅਸੀਂ ਦੇਖਦੇ ਹਾਂ ਇਹਦੇ ਬਾਵਜੂਦ 600 ਤੋਂ 800 ਬਿਲੀਅਨ ਦਾ ਟ੍ਰੇਡ ਸਰਪਲਸ ਹੈ। ਜੇ ਅੱਜ ਉਹ ਪ੍ਰੋਡਕਟ ਆਉਣੇ ਬੰਦ ਹੋ ਜਾਂਦੇ ਨੇ, ਹਾਲਾਂ ਜਦੋਂ ਟੈਰਿਫ ਲਾਉਣ ਦੀ ਗੱਲ ਹੋਈ ਫਿਰ
ਬੈਕ ਆਫ ਕਰਨਾ ਪਿਆ। ਜੇ ਗੱਲਬਾਤ ਉਹਨਾਂ ਦੀ ਚੱਲ ਰਹੀ ਹੈ, ਕਿਉਂਕਿ ਇੱਥੇ ਤਾਂ ਸਭ ਕੁਝ ਖਲੋ ਜਾਏਗਾ, ਇੱਥੇ ਤਾਂ ਹਰ ਚੀਜ਼ ਜਿਹੜੀ ਹੈ ਉਹ ਤੁਹਾਨੂੰ ਉੱਥੋਂ ਦੀ ਬਣੀ ਮਿਲਦੀ ਹੈ। ਸੋ ਉਹਨਾਂ ਨੇ ਆਪਣੇ ਆਪ ਨੂੰ ਨੀਤੀ ਉਹਨਾਂ ਨੇ ਬੜੀ ਕਲੀਅਰ ਰੱਖੀ। ਹਾਲਾਂਕਿ ਮੈਨੂੰ ਯਾਦ ਹੈ ਕਿ ਸ਼ੀ ਜਿਨਪਿੰਗ ਤੋਂ ਪਹਿਲਾਂ ਜਿਹੜਾ ਪ੍ਰੈਜ਼ੀਡੈਂਟ ਸੀ ਚਾਈਨਾ ਦਾ, ਪਤਾ ਨਹੀਂ ਡਿੰਗ ਡੋਂਗ ਇੱਦਾਂ ਦਾ ਉਹਦਾ ਨਾਂ ਸੀ, ਉਹਨੂੰ ਕਿਸੇ ਨੇ ਪੁੱਛਿਆ ਸੀ, ਪੱਤਰਕਾਰ ਨੇ, ਕਿ ਜੀ ਤੁਹਾਡੀ ਤਾਂ ਕਮਿਊਨਿਸਟ ਆਈਡੀਓਲੋਜੀ ਸੀ, ਤੁਸੀਂ ਤਾਂ ਕਾਰਪੋਰੇਟ ਔਰ ਇਹ ਸਾਰਿਆਂ ਦੇ ਖਿਲਾਫ ਸੀ, ਹੁਣ ਤੁਸੀਂ ਬਿਲਕੁਲ ਉਸ ਦੇ ਸਿਸਟਮ 'ਚ ਹੀ ਆ ਗਏ ਹੋ ਔਰ ਇਹ ਤੁਹਾਡੀ ਆਈਡੀਓਲੋਜੀ ਕਿੱਥੇ ਗਈ? ਤਾਂ ਉਹਨੇ ਉਹ ਚਾਈਨੀਜ਼ ਦੇ ਵਿੱਚ ਉਹਨਾਂ ਦਾ ਮੈਂਡਰਿਨ ਡਾਇਲੈਕਟ ਹੈ ਜਿਹੜਾ ਉਹਨਾਂ ਦਾ ਸਟੇਟ ਹੈ, ਹਾਲਾਂਕਿ ਚਾਈਨੀਜ਼ ਦੇ ਵੀ ਕਿੰਨੇ ਹੀ ਚਾਈਨਾ ਦੇ ਡਾਇਲੈਕਟ ਨੇ, ਉਹ 'ਚ ਉਹਨੇ ਕਿਹਾ, ਜਿਹਨੂੰ ਅੰਗਰੇਜ਼ੀ ਵਾਲਿਆਂ ਨੇ ਟਰਾਂਸਲੇਟ ਕੀਤਾ, ਉਹਨੇ ਕਿਹਾ ਕਿ ਵੀ ਇਟ ਡਜ਼ਨਟ ਮੈਟਰ that color of the cat is black or white. Cat should know how to catch mice. ਕਿ ਬਿੱਲੀ ਕਾਲੇ ਰੰਗ ਦੀ ਹੈ ਕਿ ਚਿੱਟੇ ਰੰਗ ਦੀ ਹੈ, ਇਹਦੇ ਨਾਲ ਫਰਕ ਨਹੀਂ ਪੈਂਦਾ, ਉਹਨੂੰ ਚੂਹੇ ਫੜਨੇ ਹੋਣੇ ਚਾਹੀਦੇ। ਸੋ ਜ਼ਾਹਰ ਹੈ ਕਿ ਵੀ ਚਾਈਨਾ ਨੇ ਆਪਣਾ ਇੱਕ ਸਿਸਟਮ ਵੀ ਕਾਇਮ ਰੱਖਿਆ ਜਿਹੜਾ ਕਮਿਊਨਿਜ਼ਮ ਦਾ ਪਾਰਟ ਹੈ, ਲੇਕਿਨ ਇਕੋਨਮੀ ਦੇ ਪੱਖੋਂ ਇਹਨਾਂ ਦੀ ਜਿਹੜੀ ਹੈ ਪਲੇ ਬੁੱਕ ਦੇ ਰਾਹੀਂ, ਇਹਨਾਂ ਦੇ ਰੂਲਸ ਆਫ ਦਾ ਗੇਮ ਰਾਹੀਂ ਚਾਈਨਾ ਨੇ ਸਭ ਤੋਂ ਵੱਡੀ ਮੈਨੂਫੈਕਚਰਿੰਗ ਹੱਬ ਵੀ ਬਣਿਆ, ਸੈਕੰਡ ਵੱਡੀ ਇਕੋਨਮੀ ਵੀ ਬਣਿਆ। ਜੇ ਅਮਰੀਕਾ ਦੀ ਇਕੋਨਮੀ $29 ਟ੍ਰਿਲੀਅਨ ਹੈ, 22-23 ਟ੍ਰਿਲੀਅਨ ਦੇ ਨਾਲ, ਉਸ ਤੋਂ ਵੀ ਬਿਯੋਂਡ ਜਾ ਕੇ ਜਿਸ ਲੈਵਲ ਦੇ ਉੱਤੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਔਰ ਦੂਸਰਾ ਕੀਤਾ। ਹੁਣ ਉਹ ਅਮਰੀਕਾ ਨੂੰ ਜੇ ਅੱਖਾਂ ਦਿਖਾਣ ਜਾਂ ਦਿਖਾਉਂਦੇ ਨੇ ਜਾਂ ਆਪਣੀ ਲਾਈਨ ਦੇ ਉੱਤੋਂ ਉਹ ਵੱਜ ਨਹੀਂ ਹੋਏ, ਜਾਂ ਈਵਨ ਰਸ਼ੀਆ ਨੂੰ ਆਪਣੇ ਵੱਲ ਖਿੱਚਿਆ, ਕਿਉਂਕਿ ਉਹਨਾਂ ਦੇ ਕੋਲ ਐਬਿਲਿਟੀ ਹੈ। ਹੁਣ ਤੁਸੀਂ ਇੱਕ ਪਾਸੇ ਤਾਂ ਆਪਣੇ ਆਪ ਨੂੰ ਵਿਸ਼ਵ ਗੁਰੂ ਔਰ ਝੂਠ ਔਰ ਦੂਜਾ ਸਹਾਰਾ ਲੈ ਕੇ ਕੁਝ ਦੱਸ ਰਹੇ ਹੋ ਜਿਹੜਾ ਤੁਹਾਡੇ ਪੱਲੇ ਕੁਝ ਨਹੀਂ ਹੈ, ਤੇ ਅਲਟੀਮੇਟਲੀ ਫਿਰ ਕੀ ਹੁੰਦਾ ਵੀ ਇੱਕ ਦਿਨ ਤਾਂ ਜਿਹਨੂੰ ਕਹਿੰਦੇ ਨੇ ਪਾਜ ਮਲਮਾ ਲੈ ਜਾਏਗਾ। ਅੱਛਾ, ਦੂਸਰਾ ਪੱਖ ਹੁੰਦਾ ਹੈ ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਵੀ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਵੀ ਤੁਸੀਂ ਜੇ ਤੁਹਾਡੇ ਕੋਲ ਕੁਝ ਹੈ ਨਹੀਂ, ਤੁਹਾਡੇ ਪੱਲੇ ਨਹੀਂ ਹੈ, ਤੇ ਜਾਂ ਤੁਸੀਂ ਸਲਾਮ ਕਰੋ। ਸਲਾਮ ਦਾ ਮਤਲਬ ਹੈ ਵੀ ਰਿਸਪੈਕਟਫੁਲ ਹੋ ਕੇ ਕਿਸੇ ਦੇ ਅੱਗੇ ਕਾਊਟਾਊ ਕਰਕੇ ਆਪਣਾ ਵਕਤ ਕੱਢੋ। ਤੇ ਜੇ ਤੁਹਾਡੇ ਕੋਲ ਸਟਰੈਂਥ ਹੈ ਚਾਈਨਾ ਵਾਂਗ, ਫਿਰ ਤੁਸੀਂ ਜਵਾਬ ਤਲਬੀ ਕਰੋ, ਫਿਰ ਤੁਸੀਂ ਬਰਾਬਰ ਅੱਖਾਂ 'ਚ ਅੱਖਾਂ ਪਾ ਕੇ ਕਰੋ। ਹੁਣ ਤੁਸੀਂ ਜੇ ਇੱਕੋ ਵੇਲੇ ਸਲਾਮ ਵੀ ਕਰਦੇ ਹੋ ਤੇ ਜਵਾਬ ਵੀ ਮੰਗਦੇ ਹੋ, ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ, ਫਿਰ ਤੁਹਾਡੀ ਜੜ ਨਿਕਲ ਜਾਂਦੀ ਹੈ, ਫਿਰ ਤੁਹਾਡੇ ਪੱਲੇ ਹੀ ਕੁਛ ਨਹੀਂ ਹੈ। ਸੋ ਇੰਡੀਆ ਦਾ ਹਾਲ ਇਹੀ ਹੈ। ਹੁਣ ਉਹਨਾਂ ਨੇ ਖਾਸ ਤੌਰ ਤੇ ਇਸ ਮੋਦੀ ਸਰਕਾਰ ਨੇ ਔਰ ਐਸ ਜੈ ਸ਼ੰਕਰ ਦੇ ਥੱਲੇ ਜਿਵੇਂ ਆਪਣੀ ਫੋਰਨ ਪਾਲਿਸੀ ਦਾ ਜਨਾਜ਼ਾ ਕੱਢਿਆ, ਇੱਕ ਪਾਸੇ ਅਮਰੀਕਾ ਦੇ ਜਿਹੜਾ ਹੈ ਉਹ ਪਾਲੇ 'ਚ ਵੀ ਖੇਡਣ ਦੀ ਲਾਈਨ ਰੱਖੀ, ਦੂਜੇ ਪਾਸੇ ਅਮਰੀਕਾ ਦੀ ਧਰਤੀ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਕੀਤਾ ਜੀ, ਉਹਨਾਂ ਦੇ ਸਿਟੀਜ਼ਨ ਨੂੰ ਮਾਰਨ ਦੀ ਲਾਈਨ ਵੀ ਲਈ। ਇੱਕ ਪਾਸੇ ਅਮਰੀਕਾ ਦੇ ਨਾਲ ਹੋਣ ਦਾ ਦਾਅਵਾ, ਦੂਜੇ ਪਾਸੇ ਰਸ਼ੀਆ ਦੇ ਖਿਲਾਫ ਨਾ ਕੋਈ ਬਿਆਨਬਾਜ਼ੀ, ਨਾ ਕੋਈ ਜਿਹੜੀ ਮਤਾ ਆਇਆ ਉਹਦੇ 'ਚ ਅਬਸਟੇਨ ਕੀਤਾ ਜਾਂ ਵਿਰੋਧ 'ਚ ਵੋਟ ਪਾਈ। ਔਰ ਵਰਸਟ ਗੱਲ ਜਿਹੜੀਆਂ ਸੈਂਕਸ਼ਨਸ ਰਸ਼ੀਆ ਦੇ ਉੱਤੇ ਲੱਗੀਆਂ ਉਹਨਾਂ ਨੂੰ ਫਲਾਊਟ ਕੀਤਾ। ਉਹਨਾਂ ਦਾ ਕਰੂਡ ਆਇਲ ਜਿਹੜਾ ਮਲਟੀਪਲ ਟਾਈਮਸ ਜ਼ਿਆਦਾ ਰੂਟੀਨ ਨਾਲੋਂ ਵੀ ਉਹ ਬਾਏ ਕੀਤਾ, ਉਹਨੂੰ ਪ੍ਰੋਸੈਸ ਕਰਕੇ ਆਪਣੀਆਂ ਰਿਫਾਈਨਰੀਜ਼ ਦੇ ਵਿੱਚ ਯੂਰਪ ਦੀ ਮਾਰਕੀਟ ਸੁੱਟਿਆ। ਇਹਨਾਂ 3 ਸਾਲਾਂ 'ਚ ਰਸ਼ੀਆ ਦੀ ਇਕੋਨਮੀ ਹੋਰ ਵੀ ਅੱਗੇ ਗਈ। ਹੁਣ ਇਹ ਸਾਰੇ ਚੱਲਦਾ ਰਿਹਾ, 3-4 ਸਾਲ ਤਾਂ ਚੱਲ ਰਿਹਾ ਬੜਾ। ਉਹਨਾਂ ਨੇ ਇੰਡੀਆ ਨੇ ਵੀ ਕਿਹਾ ਜੀ ਸਾਡੀ ਗਰੋਥ ਰੇਟ ਇੱਥੇ ਪਹੁੰਚ ਗਿਆ, ਉੱਥੇ ਪਹੁੰਚ ਗਿਆ, ਇਹ ਉਹ ਹੈ, ਚੀਪਰ ਸਾਨੂੰ ਆਇਲ ਮਿਲ ਰਿਹਾ। ਲੇਕਿਨ ਅਲਟੀਮੇਟਲੀ ਕਦੋਂ ਤੱਕ ਇਹ ਇਸ ਕਿਸਮ ਦੀ ਜਿਹੜੀ ਦੋਬਾਜਰੀ ਲਾਈਨ ਹੈ ਉਹ ਚੱਲਣੀ ਸੀ। ਟਰੰਪ ਨੇ ਆਉਂਦਿਆਂ ਹੀ ਜਿਹੜਾ ਉਹ ਸਿੱਧੇ ਕਰਨੇ ਸ਼ੁਰੂ ਕਰ ਦਿੱਤੇ। ਔਰ ਹੁਣ ਇਹਨਾਂ 6 ਮਹੀਨਿਆਂ 'ਚ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਰਿਪੀਟਡਲੀ ਪਹਿਲਾਂ ਤਾਂ ਟਰੰਪ ਨੇ ਟੈਰਿਫ ਕਿੰਗ ਕਿਹਾ, ਫਿਰ ਇਹਨਾਂ ਦੀ ਔਕਾਤ ਦੱਸੀ ਕੀ ਹੈ, ਤੇ ਰਸ਼ੀਆ ਦੇ ਮੁੱਦੇ ਦੇ ਉੱਤੇ ਜਿਹੜਾ ਟਰੰਪ ਨੇ ਤਾਂ ਉਹ ਜੋ ਲਾਈਨ ਲਈ ਹੈ। ਲੇਕਿਨ ਇਸ ਵੇਲੇ ਜਿਹੜਾ ਉਹਨਾਂ ਦੇ ਲਈ ਇੱਕ ਹੋਰ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ, ਉਹਦਾ ਬੇਸ਼ੱਕ ਅਸੀਂ ਜ਼ਿਕਰ ਪਿਛਲੇ 2 ਦਿਨ ਦੇ ਪ੍ਰੋਗਰਾਮਾਂ 'ਚ ਵੀ ਕੀਤਾ। ਉਹ ਇਹ ਹੈ ਕਿ ਇਸ ਵੇਲੇ ਅਮਰੀਕਨ ਸੈਨੇਟ ਦੇ ਵਿੱਚ ਜਿਹੜਾ ਇੱਕ ਬਿੱਲ ਜਿਸ ਨੂੰ ਬੜੇ ਸੀਨੀਅਰ ਜਿਹੜੇ ਸੈਨੇਟਰ ਨੇ ਔਰ ਟਰੰਪ ਦੇ ਹਮਾਇਤੀ ਨੇ ਉਹਨਾਂ ਨੇ ਲਿਆਂਦਾ ਹੋਇਆ, ਔਰ ਉਸ ਨੂੰ ਫੁੱਲ ਫਲੈਜਡ ਹਮਾਇਤ ਹਾਸਲ ਹੈ। ਔਰ ਇਹ ਬਿੱਲ ਜਿਹੜਾ ਹੈ ਰਸ਼ੀਅਨ ਸੈਂਕਸ਼ਨਸ ਐਕਟ 2025, ਜਿਸ ਨੂੰ ਹਾਊਸ ਦੇ ਵਿੱਚ ਔਰ ਸੈਨੇਟ ਦੇ ਵਿੱਚ
ਜਿਹੜਾ ਇੰਟਰੋਡਿਊਸ ਕੀਤਾ। ਇੱਕ ਹਾਊਸ ਦੇ ਵਿੱਚ 87 ਕਾਂਗਰਸਮੈਨਾਂ ਨੇ ਔਰ ਸੈਨੇਟ ਦੇ ਵਿੱਚ 84 ਕੋ ਸਪਾਂਸਰ ਨੇ। ਸੋ ਹੁਣ 100 ਸੈਨੇਟਰ ਨੇ, ਜੇ 84 ਕੋ ਸਪਾਂਸਰ ਹੀ ਕਰ ਰਹੇ ਨੇ, ਸੋ ਇਹ ਤਾਂ 2/3 ਕੀ 3/4, ਮੈਨੂੰ ਨਹੀਂ ਲੱਗਦਾ ਈਵਨ ਇੱਕ ਵੀ ਸੈਨੇਟਰ ਇਸ ਦੇ ਖਿਲਾਫ ਵੋਟ ਪਾਏ। ਔਰ ਉਸ ਦੇ ਵਿੱਚ ਜਿਹੜਾ ਸੈਕਸ਼ਨ 17 ਹੈ ਇਸ ਬਿੱਲ ਦਾ, ਉਹ ਇਸ ਜਿਹੜਾ ਜਦੋਂ ਐਕਟ ਬਣੇਗਾ ਉਹ ਇਹ ਪ੍ਰਪੋਜ਼ ਕਰਦਾ ਹੈ ਕਿ ਜਿਹੜਾ ਵੀ ਰਸ਼ੀਆ ਦੇ ਨਾਲ ਕੋਈ ਵੀ ਆਇਲ, ਯੂਰੇਨੀਅਮ, ਨੈਚੁਰਲ ਗੈਸ, ਪੈਟਰੋਲੀਅਮ ਪ੍ਰੋਡਕਟਸ ਤੇ ਪੈਟਰੋਕੈਮੀਕਲ ਪ੍ਰੋਡਕਟਸ ਜਿਹੜੇ ਨੇ ਉਹਨਾਂ ਦੇ ਵਿੱਚ ਡੀਲ ਕਰੇਗਾ, ਉਹਦੇ ਤੇ 500% ਐਕਸਟਰਾ ਟੈਰਿਫ ਲੱਗੇਗੀ। ਹੁਣ ਇਹ ਆਲਰੇਡੀ 84 ਸੈਨੇਟਰਸ ਨੇ ਔਰ ਕਾਂਗਰਸ 'ਚ ਵੀ, ਔਰ ਟਰੰਪ ਇਸ ਬਿੱਲ ਦੀ ਫੁੱਲੀ ਹਮਾਇਤ ਕਰ ਰਿਹਾ। ਔਰ ਇਹਦੇ ਚਲਦਿਆਂ ਜ਼ਾਹਰ ਹੈ ਵੀ ਰਸ਼ੀਆ ਤੋਂ ਹੁਣ ਇਹਨਾਂ ਦੀ ਆਪਣਾ ਇੰਡੀਆ ਦੇ ਮਿਨਿਸਟਰ ਨੇ ਕਿਹਾ ਕਿ ਜੀ ਅਸੀਂ ਜਿਹੜਾ ਫਰਵਰੀ 2025 ਤੱਕ ਇੰਡੀਆ ਨੇ ਆਪਣੀਆਂ ਲੋੜਾਂ ਦਾ 38% ਜਿਹੜਾ ਆਇਲ ਹੈ ਉਹ ਰਸ਼ੀਆ ਤੋਂ ਬਾਏ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਓਨਲੀ ਜਿਹੜਾ ਚਾਈਨਾ ਹੈ ਜਿਹਦਾ ਆਲਮੋਸਟ ਅੱਧਾ 50% ਉਹ ਰਸ਼ੀਆ ਤੋਂ ਬਾਏ ਕਰ। ਸੋ ਚਾਈਨਾ ਨੂੰ ਤਾਂ ਪਰਵਾਹ ਨਹੀਂ ਹੈ, ਉਹ ਤਾਂ ਉਹਨਾਂ ਦੇ ਨਾਲ ਡੀਲ ਕਰੇਗਾ ਜਿਵੇਂ ਵੀ ਬਰਾਬਰ ਦੇ ਨਾਲ ਜੋ ਸਲੂਕ ਕਰਦਾ। ਬਿਲਕੁਲ। ਔਰ ਇਹ ਜਿਹੜਾ ਪਾਰਟ ਹੈ ਹੁਣ ਇਹਦੇ ਚਲਦੇ ਆ ਇੰਡੀਆ ਦੇ ਲਈ ਇੱਕ ਵੱਡੀ ਦਿੱਕਤ, ਕਿਉਂਕਿ ਇਹ ਪਾਸ ਹੋਣ ਜਾ ਰਿਹਾ ਔਰ ਇਹ ਲਾਗੂ ਹੋਣਾ ਹੀ ਹੋਣਾ। ਉਸ ਦੇ ਉੱਤੇ ਅੱਜ ਇੰਡੀਆ ਦੇ ਫੋਰਨ ਮਿਨਿਸਟਰੀ ਨੇ ਇਹ ਕਿਹਾ ਕਿ ਜੀ ਅਸੀਂ ਜਿਹੜਾ ਇੰਡੀਆ ਵਾਰਨਸ ਅਗੇਂਸਟ ਡਬਲ ਸਟੈਂਡਰਡਸ ਓਵਰ ਰਸ਼ੀਅਨ ਆਇਲ। ਉਹਨਾਂ ਨੇ ਕਿਹਾ ਦੇਖੋ ਜੀ ਯੂਰਪੀਅਨ ਯੂਨੀਅਨ ਦੇ ਵੀ ਤਾਂ ਕੁਝ ਮੁਲਕ ਨੇ ਜਿਹੜੇ ਰਸ਼ੀਆ ਦਾ ਆਇਲ ਬਾਏ ਕਰ ਰਹੇ ਨੇ, ਔਰ ਉਹਨਾਂ ਨੇ ਤਾਂ 2027 ਤੱਕ ਦੀ ਜਿਹੜੀ ਹੈ ਉਹ ਛੋਟ ਮੰਗੀ ਹੈ ਕਿ ਵੀ ਉਦੋਂ ਤੱਕ ਅਸੀਂ ਖਰੀਦਾਂਗੇ। ਹੁਣ ਇਹਨੂੰ ਜਦੋਂ ਤੁਸੀਂ ਜਿਹੜੀ ਇਹ ਲੈਜਿਸਲੇਚਰ ਹੈ ਇਹਨੂੰ ਮਾਰਕ ਰੁਟੇ ਜਿਹੜਾ ਨੈਟੋ ਚੀਫ ਹੈ, ਕੱਲ੍ਹ ਅਸੀਂ ਉਹਦੇ ਬਿਆਨ ਦਾ ਸਾਡਾ ਲੀਡ ਸੈਗਮੈਂਟ ਸੀ ਕਿ ਉਹਨੇ ਸਿੱਧਾ ਹੀ ਜਿਹੜਾ ਉਹ ਬ੍ਰਿਕਸ ਵਾਲਿਆਂ ਨੂੰ ਵਾਰਨ ਕੀਤਾ ਕਿ ਭਾਈ ਇਸ ਸਾਰੇ ਤੇ ਸੰਭਲੋ। ਔਰ ਇਸ ਦੇ ਉੱਤੇ ਇੰਡੀਆ ਦੀਆਂ ਅੱਜ ਘੱਟੋ ਘੱਟ 7 ਸਟੋਰੀਜ਼ ਨੇ ਡਿਫਰੈਂਟਲੀ। ਮੈਂ ਸਿਰਫ ਉਹਨਾਂ ਦੀਆਂ ਹੈਡਲਾਈਨਸ ਹੀ ਪੜ੍ਹਾਂਗਾ ਕਿ ਵੀ ਇੱਕ ਪਾਸੇ ਤਾਂ ਉਹ ਇਹ ਕੋਸ ਰਹੇ ਨੇ, ਦੂਜੇ ਪਾਸੇ ਉਹ ਇਹ ਵੀ ਦੱਸ ਰਹੇ ਨੇ ਜੇ ਅਸੀਂ ਟਰਾਇਕਾ ਵੀ ਬਣਾ ਸਕਦੇ ਹਾਂ, ਟਰਾਇਕਾ ਰਸ਼ੀਆ ਚਾਈਨਾ। ਔਰ ਇਹ ਜਿਹੜਾ ਇਹਦੇ ਤੇ ਕਾਂਗਰਸ ਪਾਰਟੀ ਜਿਹੜੀ ਆਪੋਜੀਸ਼ਨ ਜਾਂ ਉਹਨੇ ਤਾਂ ਫਿਕਰਮੰਦੀ ਦਾ ਹੀ ਇਜ਼ਹਾਰ ਕੀਤਾ। ਉਹਨੇ ਕਿਹਾ ਵੀ ਡ੍ਰਿਫਟ ਇਨ ਇੰਡੀਆਜ਼ ਫੋਰਨ ਪਾਲਿਸੀ ਏ ਮੈਟਰ ਆਫ ਸੀਰੀਅਸ ਕੰਸਰਨ, ਟਾਈਮ ਫॉर ਕੋਰਸ ਕਰੈਕਸ਼ਨ, ਕਿ ਵੀ ਇਹ ਜਿੱਧਰ ਨੂੰ ਇੰਡੀਆ ਜਾ ਰਿਹਾ ਇਹ ਤਾਂ ਬਰਬਾਦੀ ਦਾ ਰਸਤਾ ਹੈ। ਪਰ ਦੂਸਰੇ ਪਾਸੇ ਹਰਦੀਪ ਪੁਰੀ ਇਹ ਕਹਿ ਰਿਹਾ ਹੈ ਇੰਡੀਆ ਕੈਨ ਸਿਕਿਉਰ ਆਇਲ ਈਵਨ ਇਫ ਰਸ਼ੀਅਨ ਇੰਪੋਰਟ ਸੈਂਕਸ਼ਨ, ਸੇਜ਼ ਆਇਲ ਮਿਨਿਸਟਰ ਪੁਰੀ। ਤੁਸੀਂ ਕਿਹੜੇ ਪਿਓ ਤੋਂ ਲਿਆਓਗੇ ਜੀ ਹੋਰ ਪੈਸੇ ਦੇ ਕੇ, ਉਹ ਤਾਂ ਮੁਫਤ ਵਾਂਗ ਤੁਸੀਂ ਕਰੂਡ ਆਇਲ ਲੈਂਦੇ ਹੋ। ਉਹਨੇ ਕਿਹਾ ਜੀ ਅਸੀਂ ਜੇ ਲੱਗ ਗਈਆਂ ਸੈਂਕਸ਼ਨਸ ਤੇ ਫਿਰ ਅਸੀਂ ਜਿਹੜਾ ਉਹ ਹੋਰ ਪਾਸਿਓਂ ਵੀ ਲਵਾਂਗੇ। ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਿਹਾ ਕਿ ਵੀ ਇੰਡੀਆ US ਟਰਾਈਂਗ ਟੂ ਆਇਰਨ ਆਊਟ ਇਸ਼ੂਜ਼, ਅਸੀਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਕਿ ਜਿਹੜੇ ਕੋਈ ਚੀਜ਼ਾਂ ਆਪਸ ਦੇ ਵਿੱਚ ਟਕਰਾਵ ਪੈਦਾ ਕਰ ਰਹੀਆਂ ਉਹਨਾਂ ਇਸ਼ੂਜ਼ ਨੂੰ ਅਸੀਂ ਰਿਜ਼ੋਲਵ ਕਰੀਏ। ਫਿਰ ਐਮਿਡ ਥ੍ਰੈਟਸ ਆਫ ਸੈਂਕਸ਼ਨਸ ਔਨ ਰਸ਼ੀਅਨ ਆਇਲ ਸਪਲਾਈਜ਼, ਇੰਡੀਆ ਗਾਈਡਡ ਬਾਈ ਬੈਸਟ ਆਫਰ। ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿ ਰਹੀ ਹੈ ਕਿ ਅਸੀਂ ਫਿਰ ਦੇਖਾਂਗੇ ਜੇ ਸਾਡੇ ਤੇ ਸੈਂਕਸ਼ਨਸ ਲੱਗਦੀਆਂ ਨੇ ਵੀ ਸਾਡੇ ਲਈ ਬੈਸਟ ਆਫਰ ਕੀ ਹੈ। ਔਰ ਹੈਵ ਆਲਟਰਨੇਟਿਵ ਸੋਰਸਿਸ ਸੇਜ਼ ਇੰਡੀਆ ਐਜ਼ US ਥ੍ਰੈਟਨਸ ਮੋਰ ਟੈਰਿਫਸ ਔਨ ਰਸ਼ੀਅਨ ਆਇਲ, ਕਿ ਸਾਡੇ ਕੋਲ ਆਲਟਰਨੇਟ ਸੋਰਸ ਵੀ ਨੇ। ਔਰ ਇੰਡੀਆ ਚਾਈਨਾ ਸ਼ੋ ਪੋਜ਼ਿਟਿਵਿਟੀ ਇਨ ਰਿਵਾਈਵਿੰਗ ਏ ਜੁਆਇੰਟ ਫਾਰਮੈਟ ਵਿਦ ਰਸ਼ੀਆ। ਹੁਣ ਦੂਜੇ ਪਾਸੇ ਅਮਰੀਕਾ ਨੂੰ ਇਹ ਵੀ ਦੱਸ ਰਹੇ ਨੇ ਜੀ ਨਹੀਂ ਤਾਂ ਜੇ ਤੁਸੀਂ ਸਾਡੇ ਨਾਲ ਇਵੇਂ ਜਿਹੜੀ ਸਾਡੀ ਬਾਂਹ ਮਰੋੜੀ ਤਾਂ ਫਿਰ ਅਸੀਂ ਚਾਈਨਾ ਵੱਲ ਵੀ ਝੁਕ ਸਕਦੇ ਹਾਂ। ਔਰ ਹਾਲਾਂ ਉਹਨਾਂ ਨੇ ਚਾਈਨਾ ਇਹ ਚਾਹੁੰਦਾ ਕਿ ਟਰਾਇਕਾ ਬਣੇ ਚਾਈਨਾ ਰਸ਼ੀਆ ਇੰਡੀਆ ਦਾ, ਪਰ ਦਿੱਲੀ ਸੇਜ਼ ਨੋ ਮੀਟਿੰਗ ਪਲੈਨਡ ਯੈਟ ਐਜ਼ ਚਾਈਨਾ ਵਾਂਟ ਟਰਾਇਕਾ ਵਿਦ ਰਸ਼ੀਆ। ਔਰ ਅਜੇ ਤੱਕ ਕੋਈ ਵੀ ਉਹਨਾਂ ਨੇ ਇੰਡੀਆ ਦਾ ਕਹਿਣਾ ਨੋ ਡਿਸਕਸ਼ਨਸ ਅੰਡਰ ਵੇ ਫॉर ਰਸ਼ੀਆ ਇੰਡੀਆ ਚਾਈਨਾ ਮੀਟਿੰਗ। ਇਹ ਵੀ ਇਹ ਸਾਰਿਆਂ ਨੂੰ ਇਹ ਕਹਿ ਰਹੇ ਨੇ ਕਿ ਵੀ ਪਰ ਅਗਲੀ ਜਿਹੜੀ ਇੰਡੀਆ ਰਸ਼ੀਆ ਸਮਿਟ ਹੈ ਉਹ ਦਿੱਲੀ 'ਚ ਹੋਏਗੀ, ਉਹਦੇ ਦੀਆਂ ਡੇਟਸ ਅਜੇ ਡਿਸਾਈਡ ਕਰਨੀਆਂ ਨੇ। ਸੋ ਇਹ ਉਹ ਸਲਾਮ ਜਵਾਬ ਦੋਵੇਂ ਕਰੇ ਵਾਲੀ ਗੱਲ ਹੈ ਵੀ ਇੱਕ ਪਾਸੇ ਉਹਨਾਂ ਨੂੰ ਟਰਾਇਕਾ ਦੀ ਧਮਕੀ ਵੀ ਦੇ ਰਹੇ ਨੇ ਜੇ ਅਸੀਂ ਫਿਰ ਟਰਾਇਕਾ ਬਣਾ ਲਾਂਗੇ। ਉਹ ਚਾਈਨਾ ਨੇ ਬ੍ਰਿਕਸ ਦੇ ਇਹ ਸਾਰੇ ਮੁੱਦੇ ਦੇ ਉੱਤੇ ਵੀ ਇੰਡੀਆ ਨੂੰ ਬੜਾ ਕਲੀਅਰ ਕੀਤਾ ਕਿ ਭਾਈ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੋ ਹੁਣ ਉਹ ਵਕਤ ਆ ਗਿਆ ਫਾਈਨਲ ਜਿਹਦੇ 'ਚ ਕਿ ਭਾਰਤ ਜਿਹੜਾ ਜਾਂ ਇੱਧਰ ਜਾਂ ਉੱਧਰ
ਉਹ ਸਾਰੇ ਦੇ ਉੱਤੇ ਆ ਔਰ ਇਹ ਸਾਰੇ 'ਚ ਇਹਨਾਂ ਦੇ ਡੁੱਬਣ ਦੇ ਹੀ ਚਾਂਸ ਨੇ। ਇਸ 'ਚ ਕੋਈ ਬਚਾਅ ਦਾ ਰਸਤਾ ਇਹਨਾਂ ਲਈ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।